ਅਗਲੀ ਜਿਹੜੀ ਲੇਆਫਸ ਦੇ ਸਿਲਸਿਲੇ ਨਾਲ ਲੈ ਕੇ ਗੱਲ ਕਰਦੇ ਜਾਈਏ ਜ਼ੂਮ। ਕੋਵਿਡ ਦੇ ਵਿੱਚ ਇਸ ਕੰਪਨੀ ਨੇ ਜਿਹੜਾ ਹਰਜੋਤ ਸਿੰਘ ਜੀ ਵੀ ਕਾਫੀ ਚੜ੍ਹਾਈ ਕੀਤੀ। ਇਹਨਾਂ ਦੇ ਸ਼ੇਅਰ ਉਦੋਂ ਬਹੁਤ ਜ਼ਿਆਦਾ ਚੜ੍ਹੇ। ਹਰ ਇੱਕ ਜਾਣਾ ਜਿਹੜਾ ਜ਼ੂਮ ਮੀਟਿੰਗਸ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਸੀ। ਅੱਜ ਜ਼ੂਮ ਨੇ ਐਲਾਨ ਕੀਤਾ ਆ 15% ਉਹਨਾਂ ਦਾ ਵਰਕ ਫੋਰਸ ਯਾਨੀ ਕਿ 1300 EMPLOYE ਉਹਨਾਂ ਨੂੰ ਉਹ ਲੇ-ਆਫ ਕਰਨ ਜਾ ਰਹੇ ਹੈਗੇ ਆ। ਇੱਕ ਬਲੌਗ ਪੋਸਟ ਦੇ ਨਾਲ ਕੰਪਨੀ ਦੀ ਵੈਬਸਾਈਟ ਦੇ ਉੱਤੇ ਇਹ ਜਿਹੜੀ ਉਹ ਜਾਣਕਾਰੀ ਇਹਨਾਂ ਨੇ ਸ਼ੇਅਰ ਜਿਹੜੀ ਉਹ ਕੀਤੀ ਹੈਗੀ ਆ। 15% ਵਰਕਫੋਰਸ ਜਿਹੜੀ ਆ ਉਹ ਕੱਟ ਕਰਨ ਜਾ ਰਹੀ ਹੈ। ਬਿਲਕੁਲ ਬ੍ਰੇਕਿੰਗ ਨਿਊਜ਼ ਜਿਹੜੀ ਇਸ ਟਾਈਮ ਜ਼ੂਮ ਦੇ ਵਿੱਚੋਂ ਆ ਰਹੀ ਆ। ਇਸ ਦੇ ਬਾਰੇ ਅਜੇ ਹੋਰ ਕੋਈ ਜਾਣਕਾਰੀ ਨਹੀਂ ਹੈਗੀ। ਟਵਿੱਟਰ ਦੇ ਉੱਤੇ ਵੀ ਇਹ ਕੁਛ ਮਿੰਟ ਪਹਿਲਾਂ ਹੀ ਟ੍ਰੈਂਡ ਕਰਨੀ ਜਿਹੜੀ ਉਹ ਸ਼ੁਰੂ ਹੋਈ ਆ। ਜ਼ੂਮ ਕੋਵਿਡ ਦੀ ਵਨ ਆਫ ਦਾ ਕਹਿ ਲਓ ਵੀ ਇੰਪੋਰਟੈਂਟ ਕੰਪਨੀਜ਼ ਉਹਨਾਂ ਨੇ ਵੀ ਆਪਣੇ 15% EMPLOYEEਜ਼ ਆ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਜੀ ਹਾਂ, ਜੋ ਬਿਲਕੁਲ ਜੋ ਆਈਟੀ ਸੈਕਟਰ ਹੈਗਾ ਆ, ਉਹਦੇ ਵਿੱਚ ਜੋ ਲੇਆਫਸ ਆ, ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਚੱਲ ਰਹੀਆਂ ਤੇ ਲੋਕ ਜੋ ਆਈਟੀ ਸੈਕਟਰ ਖਾਸ ਕਰਕੇ ਟੈਕਨੋਲੋਜੀ, ਕੰਪਿਊਟਰ ਇੰਡਸਟਰੀ ਨਾਲ ਰਿਲੇਟਡ ਆ, ਬਹੁਤ ਜ਼ਿਆਦਾ ਘਬਰਾਏ ਹੋਏ ਹੈਗੇ ਆ। ਇਸੇ ਤਰ੍ਹਾਂ ਜੇ ਡਾਓ ਜੋਨ ਇੰਡਸਟਰੀਅਲ ਦੀ ਗੱਲ ਕਰਦੇ ਜਾਈਏ, ਆਲਰੇਡੀ ਅੱਜ ਕਾਫੀ ਸਲਿੱਪ ਕੀਤਾ ਹੈ ਕਿਉਂਕਿ ਉਹ ਫੈਡਰਲ ਚੇਅਰਮੈਨ ਉਹਨਾਂ ਨੇ ਅੱਜ ਇੱਕ ਭਾਸ਼ਣ ਦੇਣਾ ਹੈਗਾ, ਜਰੋਮੀ ਪਾਵਲ ਹੋਣਾ ਨੇ। ਉਹਦੇ ਵੱਲ ਉਹ ਦੇਖ ਰਹੇ ਆ ਵੀ ਕੀ ਕਹਿਣਗੇ ਕਿਉਂਕਿ ਜੋ ਜੋਬ ਸੀਗੀਆਂ ਉਹ ਕਾਫੀ ਸਟਰੋਂਗ ਰਹੀਆਂ ਆ। ਸੋ ਕਈ ਵਾਰ ਲੋਕਾਂ ਨੂੰ ਵੀ ਭੁਲੇਖਾ ਲੱਗਦਾ, ਆਪਾਂ ਖਬਰਾਂ ਸਾਂਝੀਆਂ ਕਰਦੇ ਵੀ ਇੱਕ ਪਾਸੇ ਤਾਂ ਆਪਾਂ ਕਹਿ ਰਹੇ 5,70,000 ਜੋਬ ਕ੍ਰੀਏਟ ਹੋ ਗਈਆਂ, ਦੂਜੇ ਪਾਸੇ ਨਾਲ ਹੀ ਆਪਾਂ ਕਹਿ ਦਿੰਦੇ ਹੈਗੇ ਆ ਵੀ ਇਹ ਜੋ ਇੱਥੇ ਕੰਪਨੀ 'ਚ ਇੰਨੀ ਲੇ ਆਫ ਹੋ ਰਹੀ, ਇੱਥੇ ਇੰਨੀ ਲੇ ਆਫ ਹੋ ਰਹੀ ਆ। ਸੋ ਇਸ ਵਾਰੀ ਇਹ ਦੇਖਿਆ ਗਿਆ ਆ ਜੋ ਵਾਈਟ ਕਾਲਰ ਜੌਬਸ ਆ, ਜੋ ਹਾਈ ਪੇਇੰਗ ਜੌਬਸ ਹੈਗੀਆਂ ਆ, ਖਾਸ ਕਰਕੇ ਟੈਕਨੋਲੋਜੀ, ਆਈਟੀ ਸੈਕਟਰ ਦੇ ਵਿੱਚ, ਉਹਨਾਂ 'ਚ ਵੱਡੀ ਗਿਣਤੀ 'ਚ ਲੇ ਆਫ ਹੋ ਰਹੀ ਆ। ਪਰ ਬਾਕੀ ਜਿਹੜੀਆਂ ਸਾਰੀਆਂ ਜੌਬਸ ਆ, ਚਾਹੇ ਉਹ ਮੈਨੂਫੈਕਚਰਿੰਗ ਨੂੰ ਲੈ ਕੇ, ਰੀਟੇਲ, ਸੋ ਟੀਚਿੰਗ, ਵੱਖ-ਵੱਖ ਜੋ ਫੀਲਡ ਹੈਗੇ ਆ, ਉਹਨਾਂ ਦੇ ਵਿੱਚ ਜੌਬਸ ਕਾਫੀ ਕ੍ਰੀਏਟ ਹੋਈਆਂ ਹੈਗੀਆਂ। ਇਸੇ ਕਰਕੇ ਉਹ ਜੌਬਸ ਦਾ ਵਾਧਾ ਹੋਇਆ ਹੈਗਾ ਆ। ਸੋ ਜਰੋਮੀ ਪਾਵਲ ਹੁਣੀ ਅੱਜ ਇਕਨੋਮਿਕ ਕਲੱਬ ਆਫ ਵਾਸ਼ਿੰਗਟਨ ਦੇ ਵਿੱਚ ਬੋਲਣਗੇ ਤੇ ਉਹਨਾਂ ਦੇ ਕੀ ਵਿਊ ਪੁਆਇੰਟ ਹੋਣਗੇ, ਆਉਣ ਵਾਲੇ ਸਮੇਂ 'ਚ ਇੰਟਰਸਟ ਰੇਟ ਵਧਾਉਣਗੇ, ਕੀ ਹੋਏਗਾ, ਉਹ ਤੋਂ ਬਾਅਦ ਜੋ ਆ ਸਟਾਕ ਮਾਰਕੀਟ ਰਿਐਕਟ ਕਰੂਗੀ। ਪਰ ਹਜੇ ਤੱਕ ਸਟਾਕ ਮਾਰਕੀਟ ਵੀ ਘਬਰਾਈ ਹੋਈ ਹੈਗੀ ਆ ਵੀ ਕੀ ਸਟੇਟਮੈਂਟ ਆਉਣੀ ਆ, ਪਤਾ ਨਹੀਂ ਕਿੰਨਾ ਕੁ ਇੰਟਰਸਟ ਰੇਟ ਵਧਾਊਗੇ ਜਾਂ ਸੇਮ ਰੱਖੂਗੇ। ਘਟਣ ਦੇ ਤਾਂ ਕੋਈ ਚਾਂਸ ਨਹੀਂ ਲੱਗਦੇ 1-2 ਸਾਲਾਂ 'ਚ, ਕਿਉਂਕਿ ਜੋ ਫੈਡਰਲ ਰਿਜ਼ਰਵ ਬੋਰਡ ਨੇ ਇਹ ਕਿਹਾ ਸੀ ਵੀ ਅਸੀਂ ਇਨਫਲੇਸ਼ਨ ਨੂੰ 2% ਦੇ ਥੱਲੇ ਲੈ ਕੇ ਆਉਣਾ ਆ, ਪਰ ਹਜੇ ਵੀ 7% ਦੇ ਲਾਗੇ-ਛਾਗੇ ਇਨਫਲੇਸ਼ਨ ਘੁੰਮਦੀ ਆ ਤੇ ਪਿਛਲੇ ਦਿਨਾਂ 'ਚ ਗੈਸ ਦੀਆਂ ਪ੍ਰਾਈਸਿਸ ਕਾਫੀ ਘਟ ਗਈਆਂ ਸੀਆਂ। ਇੱਕ ਵਾਰੀ ਫੇਰ ਹੁਣ ਗੈਸ ਦੀਆਂ ਪ੍ਰਾਈਸਿਸ ਵੱਧ ਗਈਆਂ ਹੈਗੀਆਂ। ਸੋ ਜੇ ਐਵਰੇਜ ਆਪਾਂ ਮਾੜੀ-ਮੋਟੀਆਂ ਸਟਾਕਸ ਦੀ ਗੱਲ ਕਰਦੇ ਜਾਈਏ, ਪਿੰਟਰੈਸਟ ਦੇ ਸ਼ੇਅਰ ਅੱਜ 5% ਡਾਊਨ ਚਲੇ ਗਏ। ਓਕ ਸਟਰੀਟ ਹੈਲਥ ਦੇ ਉਹ 30% ਸਰਜ ਹੋਏ ਹੈਗੇ ਆ ਤੇ ਇਸੇ ਤਰ੍ਹਾਂ ਸਵੀਟ ਗ੍ਰੇਨ ਦੇ ਸ਼ੇਅਰ 6% ਡਾਊਨ ਗਏ ਆ। ਚੈੱਕ ਕਰਕੇ ਕੰਪਨੀਆਂ, ਉਹਨਾਂ ਦੇ 19% ਡਾਊਨ ਗਏ ਹੈਗੇ ਆ। ਜੀ, ਆਲਦੋ ਜਿਹੜੀ ਮਾਰਕੀਟ ਆ ਜਿਹੜੀ ਹਰਜੋਤ ਸਿੰਘ ਜੀ ਹੁਣੇ-ਹੁਣੇ ਜਿਹੜੇ ਪਾਵਲ ਹੋਣਾ ਦਾ ਬਿਆਨ ਜਿਹੜਾ ਉਹ ਆਇਆ, ਇਹ ਵੀ ਬ੍ਰੇਕਿੰਗ ਨਿਊਜ਼ ਦੇ ਤੌਰ ਤੇ ਆ। ਉਹਨਾਂ ਨੇ ਕਿਹਾ ਆ ਵੀ ਜਿਹੜਾ ਡਿਸਇਨਫਲੇਸ਼ਨਰੀ ਪ੍ਰੋਸੈਸ ਆ ਉਹ ਸ਼ੁਰੂ ਹੋ ਗਿਆ ਆ। ਉਹਨਾਂ ਨੇ ਕਿਹਾ ਵੀ ਜਿਹੜਾ 2023 ਦਾ ਸਾਲ ਆ ਇਸ ਦੇ ਵਿੱਚ ਆਪਾਂ ਇਨਫਲੇਸ਼ਨ ਆ, ਮਹਿੰਗਾਈ ਆ, ਉਸ ਨੂੰ ਘਟਦੇ ਹੋਏ ਜਿਹੜੀ ਉਹ ਨਜ਼ਰ ਆਪਾਂ ਦੇਖਾਂਗੇ। ਸੋ ਕਹਿੰਦੇ ਵੀ ਇਨਫਲੇਸ਼ਨ ਆ ਉਹ ਵਧੀ ਜਿਹੜੀ ਆ ਪੈਂਡੈਮਿਕ ਦੇ ਜਿਹੜੇ ਉਹ ਕਰਕੇ ਸੀ, ਪਰ 2023 ਦੇ ਵਿੱਚ ਇਹ ਜਿਹੜੀ ਉਹ ਘਟੂਗੀ। ਸੋ ਇਸ ਨੂੰ ਦੇਖਦੇ ਹੀ ਮਾਰਕੀਟ ਦੇ ਵਿੱਚ ਇਸ ਟਾਈਮ ਹਰਜੋਤ ਸਿੰਘ ਜੀ ਆਪਣੀ ਗੱਲ ਕਰਦੇ ਮੈਂ ਦੇਖ ਰਿਹਾ ਵੀ 200 ਪੁਆਇੰਟ ਉੱਤੇ ਮਾਰਕੀਟ ਜਿਹੜੀ ਆ ਉਹ ਇਸ ਟਾਈਮ ਚੱਲ ਚੁੱਕੀ ਆ। ਸੋ ਲੋਕਾਂ ਨੇ ਸਟਾਕ ਜਿਹੜੇ ਉਹ ਖਰੀਦਣੇ ਸ਼ੁਰੂ ਕਰ ਦਿੱਤੇ ਆ ਵੀ ਪਾਵਲ ਹੋਣਾ ਦੇ ਦੁਆਰਾ ਜਿਹੜੀ ਪੋਜ਼ਿਟਿਵ ਗੱਲਾਂ ਜਿਹੜੀਆਂ ਆ ਉਹ ਸੁਣਨ ਨੂੰ ਮਿਲੀਆਂ ਆ। 5 ਮਿਲੀਅਨ ਜੌਬਸ ਲੋੜ ਤੋਂ ਵੱਧ ਜਿਹੜੀਆਂ ਅਜੇ ਵੀ ਅਵੇਲੇਬਲ ਨੇ। ਇਹ ਜਿਹੜੇ ਜਰੋਮ ਪਾਵਲ ਆ ਉਹਨਾਂ ਨੇ ਜਾਣਕਾਰੀ ਜਿਹੜੀ ਉਹ ਦਿੱਤੀ ਆ। ਆਪਾਂ ਦੇਖਿਆ ਸੀ ਅੱਜ ਤੋਂ ਕੁਛ ਮਹੀਨੇ ਪਹਿਲਾਂ ਵੀ ਅਜੇ ਵੀ ਉਸੇ ਦੇ ਇਰਦ-ਗਿਰਦ 2.5 ਤੋਂ 2 ਜੌਬਾਂ ਅਜੇ ਵੀ ਇੱਕ ਜਾਣੇ ਦੇ ਲਈ ਅਵੇਲੇਬਲ ਆ। ਪਰ ਇਹੀ ਆ ਵੀ ਇਹ ਮੋਸਟਲੀ ਬਲੂ ਕਾਲਰ ਜੌਬ ਆ, ਨਾ ਕਿ ਜਿਹੜੀਆਂ ਵਾਈਟ ਕਾਲਰ ਜਿਹੜੀਆਂ ਉਹ ਜੌਬਸ ਆ। ਸੋ ਅੱਜ ਭਰੋਸਾ ਜਿਹਾ ਜਿਹੜਾ ਆ ਜਰੋਮ ਪਾਵਲ ਹੋਣਾ ਨੇ ਵਧਾਇਆ ਆ ਤੇ ਉਸ ਦਾ ਅਸਰ ਆ ਉਹ ਦੇਖ ਰਹੇ ਆ। ਡੈਟ ਸੀਲਿੰਗ ਦੀ ਜਿਹੜੀ ਫਾਈਟ ਆ ਉਹ ਉਹਨਾਂ ਨੇ ਉਸ ਦੇ ਵਿੱਚ ਕਿਹਾ, ਕਹਿੰਦੇ ਵੀ ਉਹ ਇੱਕੋ ਹੀ ਤਰੀਕੇ ਦੇ ਨਾਲ ਖਤਮ ਹੋਣੀ ਆ
ਡੈਟ ਸੀਲਿੰਗ ਲਿਮਿਟ ਨੂੰ ਵਧਾ ਕੇ। ਇਹ ਕਹਿੰਦੇ ਕੋਈ ਨਵੀਂ ਚੀਜ਼ ਨਹੀਂ, ਇਹ ਪਹਿਲੋਂ ਵੀ ਹੁੰਦਾ ਆਇਆ ਤੇ ਹੁਣ ਵੀ ਜਿਹੜਾ ਇਹੀ ਕੁਛ ਕਰਨਾ ਪੈਣਾ ਆ। ਯੂਐਸ ਜੇ ਡਿਫਾਲਟ ਕਰਦਾ ਆ ਤਾਂ ਫਿਰ ਕੰਮ ਜਿਹੜਾ ਬਹੁਤ ਜ਼ਿਆਦਾ ਖਰਾਬ ਇਸ ਦੇ ਵਿੱਚ ਹੋ ਸਕਦਾ ਹੈਗਾ ਆ। ਸੋ ਲੈਟਸ ਸੀ ਕੀ ਜਿਹੜਾ ਬਣਦਾ ਹੈ। ਪਰ ਜਰੋਮ ਪਾਵਲ ਦੀ ਇਹ ਬਿਆਨ ਦੇ ਉੱਤੇ ਸਟਾਕ ਮਾਰਕੀਟ ਆ ਨਾਲ ਦੇ ਨਾਲ ਮਿੰਟਾਂ ਸਕਿੰਟਾਂ ਦੇ ਵਿੱਚ ਰਿਐਕਟ ਕਰ ਰਹੀ।